है क्या बात है यार फरूका पैन सलूका। ਤੇ ਫਿਰ ਸਿੱਧਾ ਟੁਰਿਆ ਜਾ। ਤੇ ਮੈਂ ਟੁਰਿਆ ਜਾ ਰਿਹਾ ਸੀ। ਅੰਦਰੂਨੇ ਸ਼ਹਿਰ ਦੀਆਂ ਸੜਕਾਂ, ਸੁਨਸਾਨ ਸੜਕਾਂ, ਗਹਿਮਾ ਗਹਿਮੀ ਵਾਲੀਆਂ ਸੜਕਾਂ, ਸਾਰੀਆਂ ਸੜਕਾਂ। ਕਦੀ ਮੈਂ ਸੜਕ ਦੇ ਅੱਗੇ ਤੇ ਕਦੀ ਸੜਕ ਮੇਰੇ ਪਿੱਛੇ, ਪਰ ਮੈਂ ਟੁਰਿਆ ਜਾ ਰਿਹਾ ਸੀ ਤੇ ਸੋਚਦਾ ਜਾ ਰਿਹਾ ਸੀ। ਹਾਲਾਂਕਿ ਮੈਨੂੰ ਡਾਕਟਰ ਨੇ ਕਈ ਵਾਰੀ ਆਖਿਆ, ਭਾਜੀ ਜੋ ਮਰਜ਼ੀ ਕੰਮ ਕਰ ਲਓ ਪਰ ਸੋਚਿਆ ਨਾ ਕਰੋ। ਪਰ ਮੈਂ ਆਪਣੀ ਆਦਤ ਤੋਂ ਮਜਬੂਰ ਹਾਂ। ਸੋਚਦਾ ਜਾ ਰਿਹਾ ਸੀ ਇਸ ਕਾਇਨਾਤ ਦੇ ਬਾਰੇ, ਇਸ ਦੁਨੀਆ ਦੇ ਬਾਰੇ, ਅੰਦਰੂਨੇ ਸ਼ਹਿਰ ਦੇ ਬਾਰੇ, ਲੋਕਾਂ ਦੇ ਬਾਰੇ, ਆਪਣੇ ਬਾਰੇ, ਤੁਹਾਡੇ ਬਾਰੇ, ਸਭ ਦੇ ਬਾਰੇ ਸੋਚਦਾ ਜਾ ਰਿਹਾ ਸੀ। ਸੋਚ ਬੜੀ ਡੂੰਘੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਸੋਚ ਰਿਹਾ। ਹਾਲਾਂਕਿ ਸੋਚ ਰਿਹਾ ਸੀ, ਬੜੀ ਵਾਰੀ ਸੋਚ ਰਿਹਾ ਸੀ, ਧੜਾ ਧੜ ਸੋਚ ਰਿਹਾ ਸੀ ਕਿ ਮੈਂ ਸੋਚ ਕੀ ਰਿਹਾ। ਸੋਚ ਇਹ ਰਿਹਾ ਸੀ ਮੇਰੇ ਸੋਹਣਿਆ ਕਿ ਅਸੀਂ ਪਤਾ ਨਹੀਂ ਕਿੱਥੇ ਆ ਗਏ ਯਾਰ, ਸਮਝ ਨਹੀਂ ਆਉਂਦੀ ਜਿਹੜੀ। ਇਸ ਲਈ ਕਿ ਅਸੀਂ ਉੱਥੇ ਆ ਗਏ ਹਾਂ ਜਿੱਥੇ ਸਾਡੇ ਕੋਲੋਂ ਸਾਡੇ ਹਾਸੇ ਖੋਹ ਲਏ ਨੇ। ਅਸੀਂ ਉੱਥੇ ਆ ਗਏ ਹਾਂ ਜਿੱਥੋਂ ਸਾਡੇ ਕੋਲੋਂ ਸਾਡਾ ਸਾਰਾ ਕੁਝ ਖੋਹ ਲਿਆ ਹੈ। ਅਸੀਂ ਉੱਥੇ ਉੱਪੜ ਗਏ ਹਾਂ ਜਿੱਥੇ ਸਾਡੇ ਕੋਲ ਸਾਰਾ ਕੁਝ ਹੈ ਪਰ ਹਿੱਸੇ ਮਿਚਾ ਕੋਈ ਨਹੀਂ। ਹਰ ਵੇਲੇ ਸੜੇ ਭਖੇ ਰਹਿੰਦੇ ਯਾਰ, ਪਤਾ ਨਹੀਂ ਕੀ ਬਣਿਆ ਸਾਨੂੰ ਜਿਹੜਾ ਉਹਦੇ 'ਚ। ਜ਼ਿੰਦਗੀ ਵਿੱਚ ਕੋਈ ਹਾਸਾ ਨਹੀਂ, ਕੋਈ ਮਾਹੌਲ ਨਹੀਂ, ਕੋਈ ਖੁਸ਼ੀ ਨਹੀਂ, ਕੋਈ ਕੁਝ ਨਹੀਂ। ਬਸ ਸੋਚੀ ਜਾਓ, ਕੰਮ ਕਰੀ ਜਾਓ। ਸਵੇਰੇ ਸਵੇਰੇ ਖਿਡੌਣਿਆਂ ਨੂੰ ਚਾਬੀ ਭਰਦੇ ਨੇ ਤੇ ਸੜਕਾਂ 'ਤੇ ਸੁੱਟ ਦਿੰਦੇ ਨੇ। ਬੰਦਾ ਹੀ ਨਠਿਆ ਫਿਰਦਾ ਜਿਵੇਂ ਪਿੱਛੇ ਪੁਲਿਸ ਲੱਗੀ ਹੈ ਜਾਂ ਬੰਦੇ ਨੇ ਜਾ ਕੇ ਅੱਗੇ ਅੱਗ ਬੁਝਾਣੀ ਹੈ। ਸਮਝ ਨਹੀਂ ਆਉਂਦੀ ਯਾਰ ਦੁਨੀਆ ਦਾ ਹੋਇਆ ਕੀ ਹੈ ਜਿਹੜਾ ਉਹਦੇ 'ਚ। ਹਾਲਾਂਕਿ ਗੱਲ ਨਿੱਕੀ ਜਿਹੀ ਹੈ ਕਿ ਕੀ ਬਣੇਗਾ ਇਸ ਦੁਨੀਆ ਦਾ। ਇਸ ਲਈ ਕਿ ਇਹ ਦੁਨੀਆ ਜਿਹੜੀ ਹੈ ਨਾ ਸੋਚਦੀ ਹੈ, ਨਾ ਸੋਚਣ ਤੇ ਮਜਬੂਰ ਕਰਦੀ ਹੈ, ਨਾ ਸੋਚਣ ਲਈ ਆਖਦੀ ਹੈ, ਉਲਟਾ ਰੋਕਦੀ ਹੈ ਕਿ ਸੋਚਦੇ ਕਿਉਂ। ਤੇ ਮੈਂ ਸੋਚਦਾ ਜਾ ਰਿਹਾ ਸੀ, ਟੁਰਿਆ ਜਾ ਰਿਹਾ ਸੀ। ਅੱਗੋਂ ਆ ਰਿਹਾ ਸੀ ਕੂਬਾ ਟੀਨਗਰ। ਮੈਨੂੰ ਵੇਖਿਆ ਤੇ ਕਹਿੰਦਾ ਮੇਰੇ ਬਾਦਸ਼ਾਹ ਕਿੱਧਰ ਸਵੇਰੇ ਸਵੇਰੇ। ਉਹ ਮੈਂ ਕਿਹਾ ਯਾਰ ਮੈਂ ਸੋਚਦਾ ਜਾ ਰਿਹਾ, ਸਮਝ ਨਹੀਂ ਆ ਰਿਹਾ ਕਿ ਸੋਚਦੀਆਂ ਚਿੜੀਆਂ ਸੋਚਦੇ ਬਤਾਊ ਫੜਾਂ ਕਿਵੇਂ। ਕਹਿੰਦਾ ਗੱਲ ਹੀ ਕੋਈ ਨਹੀਂ, ਪਹਿਲਾਂ ਤੂੰ ਮੈਨੂੰ ਮਸ਼ਵਰਾ ਦੇ। ਮੈਂ ਕਿਹਾ ਯਾਰ ਤੂੰ ਯਾਰਾਂ ਦਾ ਯਾਰ ਹੈ, ਤੂੰ ਯਾਰਾਂ ਦਾ ਯਾਰ ਹੈ, ਸਾਡਾ ਜਿਗਰ ਹੈ, ਤੈਨੂੰ ਮਸ਼ਵਰਾ ਨਹੀਂ ਦੇਣਾ। ਤੇ ਮੇਰੇ ਸੋਹਣੇ ਅਸੀਂ ਮਸ਼ਵਰਾ ਦੇਣਾ ਕਿਸ ਨੂੰ ਹੈ, ਪੁੱਛ ਕੀ ਮਸ਼ਵਰਾ ਹੈ ਤੇਰਾ। ਉਹਨੇ ਕਿਹਾ ਯਾਰ ਮੈਨੂੰ ਸਮਝ ਨਹੀਂ ਆਉਂਦੀ। ਮੈਂ ਕਿਹਾ ਯਾਰ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ। ਉਹ ਕਹਿੰਦਾ ਮੈਨੂੰ ਹੋਰ ਗੱਲ ਦੀ ਸਮਝ ਨਹੀਂ ਆਉਂਦੀ। ਸਾਰੀ ਇੱਜ਼ਤ ਜਿੱਥੇ ਜਾਓ ਸਾਡੀ ਬੜੀਆਂ ਇੱਜ਼ਤਾਂ, ਇੰਨੀ ਇੱਜ਼ਤ ਕਮਾ ਲਈ ਹੈ, ਇੰਨੀ ਇੱਜ਼ਤ ਕਮਾ ਲਈ, ਸਮਝ ਨਹੀਂ ਆਉਂਦੀ ਕਿ ਯਾਰ ਇਸ ਇੱਜ਼ਤ ਦਾ ਮੈਂ ਅਚਾਰ ਪਾਵਾਂ ਜਾਂ ਮੁਰੱਬਾ ਪਾਵਾਂ। ਯਾਰ ਹੁਣ ਬੇਇੱਜ਼ਤ ਜਿਹਾ ਹੋਣ ਨੂੰ ਦਿਲ ਕਰਦਾ। ਗੱਲ ਬੜੀ ਔਖੀ ਸੀ। ਮੈਂ ਕਹੀ ਯਾਰ ਤੈਨੂੰ ਬਣੀ ਕੀ। ਕਹਿੰਦਾ ਯਾਰ ਇੰਨੀ ਇੱਜ਼ਤ ਬਣਾ ਲਈ ਹੈ ਕਿ ਹੁਣ ਦਿਲ ਕਰਦਾ ਕੋਈ ਬੇਇੱਜ਼ਤ ਹੋਇਆ ਜਾਏ। ਬੇਇੱਜ਼ਤ ਹੋਣ ਦਾ ਸਵਾਦ ਹੀ ਕੁਝ ਹੋਰ ਹੈ। ਤੇਰਾ ਕੀ ਮਸ਼ਵਰਾ ਹੈ। ਉਹ ਮੈਂ ਕਿਹਾ ਸਾਡੇ ਮਸ਼ਵਰੇ ਬੜੇ ਮੇਰੀ ਜਾਨ। ਇਹ ਆਈਨਸਟਾਈਨ ਨਹੀਂ, ਉਹ ਆਪਣਾ ਆਈਨਸਟਾਈਨ। ਉਹ ਚੀਦੇ ਦੀ 12 ਨੰਬਰ ਗਲੀ ਵਾਲਾ ਜਿਹੜਾ, ਉਹ ਜਦੋਂ ਐਟਮ ਬੰਬ ਬਣਾ ਰਿਹਾ ਸੀ ਡਾਇਰੈਕਟ ਮੇਰੇ ਨਾਲ ਕਾਲ ਮਿਲਾਉਂਦਾ ਸੀ ਕਿ ਮੈਨੂੰ ਦੱਸ ਥੋੜੀ ਜਿਹੀ ਅੜਫਸ ਹੋ ਗਈ ਹੈ, ਇਹ ਐਟਮ ਬੰਬ ਚੱਲੇਗਾ ਕਿਵੇਂ। ਔਰ ਮੈਂ ਕਿਹਾ ਤੂੰ ਹੁਣੇ ਤੂੰ ਬੰਬ ਨੂੰ ਲੱਤ ਮਾਰ ਵੇਖ ਬੰਬ ਚੱਲਦਾ ਕਿਵੇਂ। ਐਵੇਂ ਹੀ ਆਲਮੀ ਇਕਤਸਾਦੀ ਨਿਜ਼ਾਮ ਜਿਹੜਾ ਸੀ ਉਹ ਵਰਲਡ ਬੈਂਕ ਵਾਲੇ ਫਸ ਗਿਆ। ਉਹਨੇ ਕਿਹਾ ਭਾਜੀ ਦੱਸੋ ਅਸੀਂ ਹੁਣ ਕੀ ਕਰੀਏ। ਮੈਂ ਕਿਹਾ ਯਾਰ ਇਹ ਵੀ ਕੋਈ ਗੱਲ ਹੈ, ਨਿੱਕਾ ਜਿਹਾ ਮਸਲਾ ਹੈ। ਇਹ ਜਦੋਂ ਦਾ ਇਨਸਾਨ ਨੇ ਪੰਜਾਬ ਦੇ ਵਿੱਚ ਚੰਗੇ ਭਲੇ ਅਦਵਾਣੇ ਨੂੰ ਤਰਬੂਜ਼ ਕਹਿਣਾ ਸ਼ੁਰੂ ਕਰ ਦਿੱਤਾ ਹੈ, ਉਦੋਂ ਦਾ ਹੀ ਆਲਮੀ ਇਕਤਸਾਦੀ ਨਿਜ਼ਾਮ ਦਾ ਭੱਠਾ ਬਹਿ ਗਿਆ। ਸਿੱਧੀ ਗੱਲ ਹੈ, ਅੰਬ ਅੰਬ ਹੈ ਤੇ ਆਮ ਆਮ ਹੈ। ਉਹਨੇ ਕਿਹਾ ਯਾਰ ਗੱਲ ਸਮਝ ਨਹੀਂ ਆਈ ਤੇਰੀ, ਕੋਈ ਗੱਲ ਪੱਲੇ ਨਹੀਂ ਪਈ। ਮੈਂ ਕਿਹਾ ਯਾਰ ਅੱਜ ਤੇ ਮੇਰੀ ਗੱਲ ਮੇਰੇ ਪੱਲੇ ਨਹੀਂ ਪਈ ਤੇ ਤੇਰੇ ਪੱਲੇ ਕਿਵੇਂ ਪੈ ਸਕਦੀ ਹੈ। ਕਹਿੰਦਾ ਫਿਰ ਸਾਨੂੰ ਮਸ਼ਵਰਾ। ਉਹ ਮੈਂ ਕਿਹਾ ਤੇਰਾ ਕੀ ਮਸ਼ਵਰਾ। ਕਹਿੰਦਾ ਕਿੰਨੀ ਵਾਰੀ ਦੱਸਾਂਗਾ। ਮੈਂ ਕਿਹਾ ਇੱਕ ਵਾਰੀ ਫੇਰ ਦੱਸ, ਸਾਡੀ ਯਾਦਦਾਸ਼ਤ ਬੜੀ ਤੇਜ਼ ਹੈ, ਜਦ ਤੱਕ 50-60 ਵਾਰੀ ਦੱਸੋ ਨਾ ਸਾਨੂੰ ਸਮਝ ਨਹੀਂ ਆਉਂਦੀ ਕਿ ਰੌਲਾ ਕੀ। ਕਹਿੰਦਾ ਭਾਜੀ ਉਹੀ ਰੌਲਾ ਹੈ ਜਿਹੜਾ 3 ਮਿੰਟ ਪਹਿਲੇ ਦੱਸਿਆ ਸੀ ਕਿ ਸਾਰੀ ਜ਼ਿੰਦਗੀ ਇੰਨੀ ਇੱਜ਼ਤ ਕਮਾ ਲਈ, ਜਿੱਥੇ ਜਾਓ ਸਲਾਮ ਅਲੈਕੁਮ, ਇੱਧਰ ਜਾਓ ਸਲਾਮ ਅਲੈਕੁਮ, ਇੱਧਰ ਜਾਓ ਸਲਾਮ ਅਲੈਕੁਮ। ਓਏ ਇੰਨੀ ਇੱਜ਼ਤ, ਓਏ ਇੰਨੀ ਇੱਜ਼ਤ ਸੰਭਾਲੀ ਨਹੀਂ ਜਾਂਦੀ। ਹੁਣ ਦਿਲ ਕਰਦਾ ਇਹ ਜੁੜਿਆ ਪਿੰਡਾ ਫੀਤੀ ਫੀਤੀ ਵੇਖਾਂ, ਇਸ ਪਿੰਡੇ ਤੇ ਇੰਨੇ ਪੱਛ ਲੱਗ ਜਾਣ ਕਿ ਇੰਨਾ ਕੁ ਬੇਇੱਜ਼ਤ ਹੋਵਾਂ ਕਿ ਜਿੰਨੀ ਇੱਜ਼ਤ ਕਮਾਈ ਹੈ ਉਹ ਬਰਾਬਰ ਹੋ ਜਾਏ। ਮੈਂ ਕਹੀ ਯਾਰ ਗੱਲ ਤਾਂ ਸੌਖੀ ਹੈ ਤੇਰੀ, ਔਖੀ ਵੀ ਹੈ। ਸਿੱਧੀ ਜੀ ਗੱਲ ਹੈ, ਜੇ ਤੁਹਾਨੂੰ ਇੱਜ਼ਤ ਰਾਸ ਨਹੀਂ ਆਉਂਦੀ ਤੇ ਸਿੱਧੀ ਗੱਲ ਹੈ ਭਾਜੀ
ਵਿਆਹ ਕਰਾ ਲਓ, ਇਨਸ਼ਾਅੱਲਾ ਤਾਲਾ ICU ਵਿੱਚ ਤੁਹਾਡੇ ਸਾਰੇ ਹਾਸੇ ਵੈਂਟੀਲੇਟਰ ਤੇ ਹੋਣਗੇ। ਤੇ ਉਹਨੇ ਆਖਿਆ ਤੂੰ? ਉਹਨੇ ਕਿਹਾ ਅਸੀਂ ਮੜ ਗਏ, ਅਸੀਂ ਤੈਨੂੰ ਮੋਢਾ ਦੇਣ ਲਈ ਹੋਵਾਂਗੇ ਉਸ ਤੋਂ ਬਾਅਦ। ਬਸ ਇੰਨੀ ਸਾਰੀ ਗੱਲ ਹੈ। ਉਹ ਇੱਧਰ ਨੂੰ, ਅਸੀਂ ਇੱਧਰ ਨੂੰ, ਉਹ ਆਪਣੀ ਸੋਚ, ਅਸੀਂ ਆਪਣੀ ਸੋਚ। ਤੇ ਹੁਣ ਤੱਕ ਸਮਝ ਨਹੀਂ ਆ ਰਿਹਾ ਕਿ ਮੈਂ ਟੁਰਿਆ ਕਿੱਥੇ ਜਾ ਰਿਹਾ ਤੇ ਸੋਚਦਾ ਕੀ ਜਾ ਰਿਹਾ। ਤੁਹਾਨੂੰ ਪਤਾ ਹੈ ਤੇ ਦੱਸੋ। ਗੱਲ ਨਿੱਕੀ ਜਿਹੀ ਹੈ ਪਰ ਸਮਝੋ ਤੇ ਬਹੁਤ ਵੱਡੀ ਹੈ। ਮੈਨੂੰ ਤੇ ਸਮਝ ਨਹੀਂ ਆਉਂਦੀ। ਜੇ ਤੁਹਾਨੂੰ ਸਮਝ ਹੈ ਤੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।